ਈਰਾਨ ਵਾਲਿਆਂ ਨੇ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜੋ ਈਰਾਨ ਆ, ਉੱਥੇ ਦੀ ਜਿਹੜੀ ਰਜੀਮ ਆ, ਉਹ ਦੇ ਆਰ ਨੈਗੋਸ਼ੀਏਟਿੰਗ ਔਨ ਫਿਊਮਸ। ਸੋ ਈਰਾਨ ਵਾਲੇ ਇਹ ਕਹਿੰਦੇ ਆ ਵੀ ਸੀਜ਼ਫਾਇਰ ਦੀ ਵਾਇਓਲੇਸ਼ਨ ਕੀਤੀ ਆ ਅਮਰੀਕਾ ਵਾਲਿਆਂ ਨੇ ਤੇ ਅਸੀਂ ਵੀ ਆਪਣੇ ਜਿਹੜੇ ਆ ਉਸ ਸੰਬੰਧ ਦੇ ਵਿੱਚ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਅਮਰੀਕਾ ਵਾਲੇ ਇਹ ਕਹਿ ਰਹੇ ਆ ਸਪੈਸ਼ਲੀ ਪੈਂਟਾਗਨ ਵੱਲੋਂ ਵੀ ਅਸੀਂ ਡਿਫੈਂਸਿਵ ਸਟ੍ਰਾਈਕ ਕੀਤੀ ਸੀ ਡਰੋਨ ਆਪਰੇਸ਼ਨਸ ਦੇ ਅਗੇਂਸਟ। ਸੋ ਈਰਾਨ ਜੋ ਆ ਉਹ ਇਹ ਕਹਿ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਵਾਰ-ਵਾਰ ਜੋ ਸਾਡੇ ਤੇ ਅਟੈਕ ਕਰ ਰਿਹਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਈਰਾਨ ਵਾਲੇ ਡੈਸਪਰੇਟ ਆ ਫॉर ਕੈਸ਼ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸ਼ਿਪਸ ਨੂੰ ਚਾਰਜ ਕਰ ਰਹੇ ਆ ਟ੍ਰਾਂਜ਼ਿਟ ਜੋ ਹੋ ਰਿਹਾ ਸਟੇਟ ਆਫ ਹਾਰਮੋਜ਼ 'ਚ ਉਹ ਤੋਂ ਪਤਾ ਲੱਗ ਰਿਹਾ ਵੀ ਜਿਹੜਾ ਟੋਲ ਲਾ ਰਹੇ ਆ ਵੀ ਉਹਨਾਂ ਨੂੰ ਕੈਸ਼ ਦੀ ਕਿੰਨੀ ਜ਼ਰੂਰਤ ਹੈਗੀ ਆ। ਦੂਸਰੇ ਪਾਸੇ ਯੂਐਸ ਦੇ ਟ੍ਰੇਜਰੀ ਡਿਪਾਰਟਮੈਂਟ ਨੇ ਈਰਾਨ ਦਾ ਜਿਹੜਾ ਗੁਲਫ ਸਟੇਟ ਅਥਾਰਟੀ ਹੈਗੀ ਆ ਜੋ ਟੋਲਸ ਕਲੈਕਟ ਕਰ ਰਹੀ ਆ ਸ਼ਿਪਸ ਦਾ ਜੋ ਪਾਸ ਥਰੂ ਹੋ ਰਿਹਾ ਸਟੇਟ ਆਫ ਹਾਰਮੋਜ਼ ਤੋਂ ਉਸ ਨੂੰ ਜਿਹੜਾ ਸੈਂਕਸ਼ਨ ਕਰ ਦਿੱਤਾ ਹੈਗਾ। ਜੀ। ਸੋ ਅਜੇ ਤੱਕ ਸਟੇਟ ਆਫ ਹਾਰਮਜ਼ ਖੁੱਲ੍ਹਾ ਨਹੀਂ ਆ। ਸੋ ਇਕਨੋਮਿਕ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਗੈਸ ਦੀ ਸਪਲਾਈ ਚੇਨ ਨੂੰ, ਪੈਟਰੋਲ ਦੀ, ਡੀਜ਼ਲ ਦੀ ਨੂੰ, ਉਹਦੇ 'ਤੇ ਜਿਹੜਾ ਉਹ ਅਸਰ ਉਸੇ ਤਰੀਕੇ ਦੇ ਨਾਲ ਪਿਆ ਹੋਇਆ ਆ। ਅਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਉਹਨਾਂ ਦੇ ਟਰੂਪਸ ਨੂੰ ਡਾਲਰ ਨਹੀਂ ਮਿਲ ਰਹੇ, ਪੈਸੇ ਨਹੀਂ ਮਿਲ ਰਹੇ ਹੈਗੇ ਅਤੇ ਕਹਿੰਦੇ ਵੀ ਉਹ ਕਹਿ ਰਹੇ ਵੀ ਉਹ ਕੰਮ 'ਤੇ ਨਹੀਂ ਆ ਰਹੇ। ਈਰਾਨ ਦੀ ਜਿਹੜੀ ਲਾਅ ਐਨਫੋਰਸਮੈਂਟ ਦੇ ਐਂਗਲ ਤੋਂ ਉਹਨਾਂ ਨੇ ਜਿਹੜਾ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਜਿਹੜਾ ਖਾਰਗ ਆਈਲੈਂਡ ਆ ਇਸ ਟਾਈਮ ਬੰਦ ਹੋ ਚੁੱਕਾ ਆ। ਈਰਾਨ ਦੀ ਇਕੋਨਮੀ ਅਤੇ ਜਿਹੜੀ ਕਰੰਸੀ ਆ ਉਹ ਫਰੀ ਫਾਲ ਦੇ ਵਿੱਚ ਆ, ਉਹ ਲਗਾਤਾਰ ਡਿੱਗ ਰਹੀ ਆ। ਉੱਧਰ ਟਰੰਪ ਹੁਣਾਂ ਨੇ ਆਪਣੇ ਇੱਕ ਸਾਥੀ ਮੁਲਕ ਓਮਾਨ ਨੂੰ ਜਿਹੜਾ ਉਹ ਧਮਕੀ ਜਿਹੜੀ ਉਹ ਦੇ ਦਿੱਤੀ, ਵੀ ਵਿਲ ਬਲੋ ਦੈਮ ਅਪ। ਕਹਿੰਦੇ ਵੀ ਜਾਂ ਬਿਹੇਵ ਕਰੇ ਜਿੱਦਾਂ ਬਾਕੀ ਕਰ ਰਹੇ ਆ, ਨਹੀਂ ਤਾਂ ਅਸੀਂ ਇਹਨਾਂ ਨੂੰ ਵੀ ਜਿਹੜਾ ਉਹ ਦੇਵਾਂਗੇ। ਸੋ ਹੁਣ ਜੇ ਤੁਸੀਂ ਇੱਦਾਂ ਦੇ ਹਰਜੋਤ ਸਿੰਘ ਜੀ ਬਿਆਨ ਜੇ ਤੁਸੀਂ ਸੁਣੋਗੇ ਤਾਂ ਉੱਥੇ ਜਿਹੜੇ ਮੁਲਕ ਆ ਉਹ ਇਹ ਸੋਚਦੇ ਹੋਣਗੇ ਯਾਰ ਅਸੀਂ ਇਹਨਾਂ ਦੇ ਅੱਡੇ ਵੀ ਵਢਵਾ ਲਏ, ਅਸੀਂ ਸਾਰਾ ਕੁਛ ਕਰ ਲਿਆ ਤੇ ਇਵੈਂਚੁਅਲੀ ਫੇਰ ਸਾਨੂੰ ਜਿਹੜੀ ਉਹ ਇਸ ਤਰੀਕੇ ਦੀ ਜਿਹੜੀ ਧਮਕੀ ਆ ਉਹ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਉੱਦਾਂ ਇਹ ਆ ਹਰਜੋਤ ਸਿੰਘ ਜੀ, ਮਿਡਲ ਈਸਟ ਪੱਕੇ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੇਂਜ ਹੋਣ ਜਾ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਅੰਦਰ ਜਿਹੜੇ ਰਿਸ਼ਤੇ ਆ ਮੁਲਕਾਂ ਦੇ ਨਾਲ, ਉਹਨਾਂ ਦੇ ਵਿੱਚ ਇਸ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਵੱਡੇ ਤੇ ਪੱਕੇ ਬਦਲਾਵ ਜਿਹੜੇ ਉਹ ਆ ਸਕਦੇ ਹੈਗੇ ਆ। ਸੋ ਈਰਾਨ ਨੇ ਓਮਾਨ ਦੇ ਹੱਕ ਦੇ ਵਿੱਚ ਇਸ ਤੋਂ ਬਾਅਦ 'ਚ ਬਿਆਨ ਦੇ ਦਿੱਤਾ, ਜਦੋਂ ਟਰੰਪ ਹੋਣਾਂ ਨੇ ਧਮਕੀ ਦਿੱਤੀ ਵੀ ਜਾਂ ਤਾਂ ਬਿਹੇਵ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਵੀ ਜਿਹੜਾ ਉਹ ਉਡਾ ਦੇਵਾਂਗੇ। ਸੋ ਲੈਟਸ ਸੀ ਇਸ ਦੇ ਵਿੱਚ ਹੁਣ ਅੱਗੇ ਹੋਰ ਕੀ ਬਣਦਾ ਹੈਗਾ ਆ ਜੀ। ਈਰਾਨ ਵਾਲਿਆਂ ਨੇ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜੋ ਈਰਾਨ ਆ, ਉੱਥੇ ਦੀ ਜਿਹੜੀ ਰਜੀਮ ਆ, ਉਹ ਦੇ ਆਰ ਨੈਗੋਸ਼ੀਏਟਿੰਗ ਔਨ ਫਿਊਮਸ। ਸੋ ਈਰਾਨ ਵਾਲੇ ਇਹ ਕਹਿੰਦੇ ਆ ਵੀ ਸੀਜ਼ਫਾਇਰ ਦੀ ਵਾਇਓਲੇਸ਼ਨ ਕੀਤੀ ਆ ਅਮਰੀਕਾ ਵਾਲਿਆਂ ਨੇ ਤੇ ਅਸੀਂ ਵੀ ਆਪਣੇ ਜਿਹੜੇ ਆ ਉਸ ਸੰਬੰਧ ਦੇ ਵਿੱਚ ਕੁਵੈਤ ਦੇ ਉੱਤੇ ਮਿਜ਼ਾਈਲ ਸਿੱਟੀ ਹੈਗੀ ਆ। ਅਮਰੀਕਾ ਵਾਲੇ ਇਹ ਕਹਿ ਰਹੇ ਆ ਸਪੈਸ਼ਲੀ ਪੈਂਟਾਗਨ ਵੱਲੋਂ ਵੀ ਅਸੀਂ ਡਿਫੈਂਸਿਵ ਸਟ੍ਰਾਈਕ ਕੀਤੀ ਸੀ ਡਰੋਨ ਆਪਰੇਸ਼ਨਸ ਦੇ ਅਗੇਂਸਟ। ਸੋ ਈਰਾਨ ਜੋ ਆ ਉਹ ਇਹ ਕਹਿ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਵਾਰ-ਵਾਰ ਜੋ ਸਾਡੇ ਤੇ ਅਟੈਕ ਕਰ ਰਿਹਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਈਰਾਨ ਵਾਲੇ ਡੈਸਪਰੇਟ ਆ ਫॉर ਕੈਸ਼ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸ਼ਿਪਸ ਨੂੰ ਚਾਰਜ ਕਰ ਰਹੇ ਆ ਟ੍ਰਾਂਜ਼ਿਟ ਜੋ ਹੋ ਰਿਹਾ ਸਟੇਟ ਆਫ ਹਾਰਮੋਜ਼ 'ਚ ਉਹ ਤੋਂ ਪਤਾ ਲੱਗ ਰਿਹਾ ਵੀ ਜਿਹੜਾ ਟੋਲ ਲਾ ਰਹੇ ਆ ਵੀ ਉਹਨਾਂ ਨੂੰ ਕੈਸ਼ ਦੀ ਕਿੰਨੀ ਜ਼ਰੂਰਤ ਹੈਗੀ ਆ। ਦੂਸਰੇ ਪਾਸੇ ਯੂਐਸ ਦੇ ਟ੍ਰੇਜਰੀ ਡਿਪਾਰਟਮੈਂਟ ਨੇ ਈਰਾਨ ਦਾ ਜਿਹੜਾ ਗੁਲਫ ਸਟੇਟ ਅਥਾਰਟੀ ਹੈਗੀ ਆ ਜੋ ਟੋਲਸ ਕਲੈਕਟ ਕਰ ਰਹੀ ਆ ਸ਼ਿਪਸ ਦਾ ਜੋ ਪਾਸ ਥਰੂ ਹੋ ਰਿਹਾ ਸਟੇਟ ਆਫ ਹਾਰਮੋਜ਼ ਤੋਂ ਉਸ ਨੂੰ ਜਿਹੜਾ ਸੈਂਕਸ਼ਨ ਕਰ ਦਿੱਤਾ ਹੈਗਾ। ਜੀ। ਸੋ ਅਜੇ ਤੱਕ ਸਟੇਟ ਆਫ ਹਾਰਮਜ਼ ਖੁੱਲ੍ਹਾ ਨਹੀਂ ਆ। ਸੋ ਇਕਨੋਮਿਕ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਗੈਸ ਦੀ ਸਪਲਾਈ ਚੇਨ ਨੂੰ, ਪੈਟਰੋਲ ਦੀ, ਡੀਜ਼ਲ ਦੀ ਨੂੰ, ਉਹਦੇ 'ਤੇ ਜਿਹੜਾ ਉਹ ਅਸਰ ਉਸੇ ਤਰੀਕੇ ਦੇ ਨਾਲ ਪਿਆ ਹੋਇਆ ਆ। ਅਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਉਹਨਾਂ ਦੇ ਟਰੂਪਸ ਨੂੰ ਡਾਲਰ ਨਹੀਂ ਮਿਲ ਰਹੇ, ਪੈਸੇ ਨਹੀਂ ਮਿਲ ਰਹੇ ਹੈਗੇ ਅਤੇ ਕਹਿੰਦੇ ਵੀ ਉਹ ਕਹਿ ਰਹੇ ਵੀ ਉਹ ਕੰਮ 'ਤੇ ਨਹੀਂ ਆ ਰਹੇ। ਈਰਾਨ ਦੀ ਜਿਹੜੀ ਲਾਅ ਐਨਫੋਰਸਮੈਂਟ ਦੇ ਐਂਗਲ ਤੋਂ ਉਹਨਾਂ ਨੇ ਜਿਹੜਾ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਜਿਹੜਾ ਖਾਰਗ ਆਈਲੈਂਡ ਆ ਇਸ ਟਾਈਮ ਬੰਦ ਹੋ ਚੁੱਕਾ ਆ। ਈਰਾਨ ਦੀ ਇਕੋਨਮੀ ਅਤੇ ਜਿਹੜੀ ਕਰੰਸੀ ਆ ਉਹ ਫਰੀ ਫਾਲ ਦੇ ਵਿੱਚ ਆ, ਉਹ ਲਗਾਤਾਰ ਡਿੱਗ ਰਹੀ ਆ। ਉੱਧਰ ਟਰੰਪ ਹੁਣਾਂ ਨੇ ਆਪਣੇ ਇੱਕ ਸਾਥੀ ਮੁਲਕ ਓਮਾਨ ਨੂੰ ਜਿਹੜਾ ਉਹ ਧਮਕੀ ਜਿਹੜੀ ਉਹ ਦੇ ਦਿੱਤੀ, ਵੀ ਵਿਲ ਬਲੋ ਦੈਮ ਅਪ।
ਕਹਿੰਦੇ ਵੀ ਜਾਂ ਬਿਹੇਵ ਕਰੇ ਜਿੱਦਾਂ ਬਾਕੀ ਕਰ ਰਹੇ ਆ, ਨਹੀਂ ਤਾਂ ਅਸੀਂ ਇਹਨਾਂ ਨੂੰ ਵੀ ਜਿਹੜਾ ਉਹ ਦੇਵਾਂਗੇ। ਸੋ ਹੁਣ ਜੇ ਤੁਸੀਂ ਇਦਾਂ ਦੇ ਹਰਜੋਤ ਸਿੰਘ ਜੀ ਬਿਆਨ ਜੇ ਤੁਸੀਂ ਸੁਣੋਗੇ, ਤਾਂ ਉੱਥੇ ਜਿਹੜੇ ਮੁਲਕ ਆ ਉਹ ਇਹ ਸੋਚਦੇ ਹੋਣਗੇ ਯਾਰ ਅਸੀਂ ਇਹਨਾਂ ਦੇ ਅੱਡੇ ਵੀ ਬਣਵਾ ਲਏ, ਅਸੀਂ ਸਾਰਾ ਕੁਛ ਕਰ ਲਿਆ, ਤੇ ਇਵੈਂਚੁਅਲੀ ਫੇਰ ਸਾਨੂੰ ਜਿਹੜੀ ਉਹ ਇਸ ਤਰੀਕੇ ਦੀ ਜਿਹੜੀ ਧਮਕੀ ਆ ਉਹ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਉਦਾਂ ਇਹ ਆ ਹਰਜੋਤ ਸਿੰਘ ਜੀ, ਮਿਡਲ ਈਸਟ ਪੱਕੇ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੇਂਜ ਹੋਣ ਜਾ ਰਿਹਾ ਆ। ਬਹੁਤ ਸਾਰੀਆਂ ਜਿਹੜੀਆਂ ਅੰਦਰ ਜਿਹੜੇ ਰਿਸ਼ਤੇ ਆ ਮੁਲਕਾਂ ਦੇ ਨਾਲ, ਉਹਨਾਂ ਦੇ ਵਿੱਚ ਇਸ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਵੱਡੇ ਤੇ ਪੱਕੇ ਬਦਲਾਵ ਜਿਹੜੇ ਉਹ ਆ ਸਕਦੇ ਹੈਗੇ ਆ। ਸੋ ਈਰਾਨ ਨੇ ਓਮਾਨ ਦੇ ਹੱਕ ਦੇ ਵਿੱਚ ਇਸ ਤੋਂ ਬਾਅਦ ਚ ਬਿਆਨ ਦੇ ਦਿੱਤਾ, ਜਦੋਂ ਟਰੰਪ ਹੋਣਾ ਨੇ ਧਮਕੀ ਦਿੱਤੀ ਵੀ ਜਾਂ ਤਾਂ ਬਿਹੇਵ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਵੀ ਜਿਹੜਾ ਉਹ ਉਡਾ ਦੇਵਾਂਗੇ। ਸੋ ਲੈਟਸ ਸੀ ਇਸ ਦੇ ਵਿੱਚ ਹੁਣ ਅੱਗੇ ਹੋਰ ਕੀ ਬਣਦਾ ਹੈਗਾ ਆ ਜੀ।